ਲੋਕਤੰਤਰਿਕ ਅਧਿਕਾਰ ਦੇ ਨਾਲ ਜੋ ਇਹ ਕੈਂਪੇਨ ਸ਼ੁਰੂ ਕੀਤੀ ਗਈ ਹੈ ਬਿਨਾਂ ਕਿਸੇ ਵਾਇਲੇਸ਼ਨ ਦੇ, ਇਹਦੇ ਤੋਂ ਕਿਸੇ ਵੀ ਦੇਸ਼ ਨੂੰ ਜਾਂ ਕਿਸੇ ਵੀ ਹੋਰ ਕਮਿਊਨਿਟੀ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਹਿੰਦੁਸਤਾਨ ਦੇ ਵਿੱਚ ਰਹਿ ਕੇ ਕੁਝ ਲੋਕ ਹਿੰਦੂ ਰਾਸ਼ਟਰ ਦੀ ਗੱਲ ਵੀ ਕਰਦੇ ਆ ਤੇ ਇੱਥੇ ਸਿੱਖ ਰਹਿ ਕੇ ਆਪਣੇ ਖਾਲਿਸਤਾਨ ਦੀ ਗੱਲ ਕਰਦੇ ਆ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਸੋ ਕਿਸੇ ਕਿਸਮ ਦੀ ਵੀ ਇੱਥੇ ਕਿਸੇ ਨੂੰ ਗਲਤ ਨਹੀਂ ਬੋਲਿਆ ਜਾਂਦਾ। ਇੱਕ ਸਿੱਖਾਂ ਦੀ ਇਹ ਰਾਏਸ਼ੁਮਾਰੀ ਆ ਵੀ ਕਿੰਨੇ ਸਿੱਖ ਜਿਹੜੇ ਨੇ ਉਹ ਆਪਣੇ ਖਾਲਸਾ ਰਾਜ ਦੇ ਹਾਮੀ ਨੇ। ਸਿੱਖ ਉੱਦਾਂ ਵੀ ਆਪਣੀ ਕਮਿਊਨਿਟੀ ਦੀ ਆਪਣੇ ਹੱਕਾਂ ਦੀ ਗੱਲਬਾਤ ਕਰਦਾ ਵਾ ਤੇ ਉਹਦੇ ਉੱਤੇ ਜਿਹੜਾ ਵਾ ਸਰਕਾਰੀ ਦਬਾਅ ਵੱਧ ਜਾਂਦਾ ਵਾ ਤੇ ਮੈਂ ਖੁਦ ਇਸ ਦਬਾਅ ਨੂੰ ਝੱਲਿਆ ਵਾ ਤੇ ਮੇਰੇ ਪਰਿਵਾਰ ਨੇ ਵੀ ਕਾਫੀ ਪਿਛਲੇ ਸਮੇਂ ਤੋਂ ਜਿਹੜੀ ਆ ਉਹ ਇਸੇ ਸਰਵਾਈਵ ਕਰ ਰਹੇ ਆ ਇਸ ਦਬਾਅ ਦੇ ਹੇਠ ਹੀ। ਪਰ ਜਿਹੜੀ ਆ ਕੋਈ ਵੀ ਆਵਾਜ਼ ਵਾ ਉਹਨੂੰ ਮਤਲਬ ਵੀ ਦਬਾਉਣ ਦੀ ਸਰਕਾਰਾਂ ਕੋਸ਼ਿਸ਼ ਕਰਦੀਆਂ ਹੀ ਹੁੰਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਖਾਲਿਸਤਾਨ ਰੈਫਰੈਂਡਮ ਦੀਆਂ ਜਿਹੜੀਆਂ ਵੋਟਾਂ ਪੈ ਰਹੀਆਂ ਸਿਵਿਕ ਸੈਂਟਰ ਪਲਾਜ਼ਾ ਸੈਨ ਫਰਾਂਸਿਸਕੋ ਦੇ ਵਿੱਚ ਆਪਣੇ ਨਾਲ ਕੁਝ ਨੌਜਵਾਨਾਂ ਦੀ ਟੀਮ ਆ ਜੋ ਪਾਣੀ ਦਾ ਲੰਗਰ ਵੀ ਇੱਥੇ ਲਾਇਆ ਆ। ਟੀਮ ਦੀਪ ਸਿੱਧੂ ਜਿਹੜਾ ਉਹਨਾਂ ਦੇ ਉਹ ਲਿਖਿਆ ਆ। ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਨਾਮ ਹੈ ਵੀਰ ਜੀ? ਮੇਰਾ ਨਾਂ ਜੀ ਵੈਸੇ ਤਾਂ ਬਲਜੀਤ ਸਿੰਘ ਆ ਪਰ ਮੈਨੂੰ ਸੋਸ਼ਲ ਮੀਡੀਆ ਸਾਰੇ ਬਘੇਲ ਸਿੰਘ ਕਰਕੇ ਜਾਣਦੇ ਆ ਜੀ। ਸੋ ਬਘੇਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ? ਅੱਜ ਬੜੇ ਚਿਰ ਤੋਂ ਮੰਗ ਸੀਗੀ, ਉਡੀਕ ਸੀਗੀ ਇਸ ਦਿਨ ਦੀ। ਹਾਂਜੀ ਵੇਖੋ, ਪਹਿਲਾਂ ਜਿਵੇਂ ਕਿ ਕੈਨੇਡਾ ਆਸਟ੍ਰੇਲੀਆ ਤੋਂ ਬਾਅਦ ਹੁਣ ਕੈਂਪੇਨ ਸ਼ੁਰੂ ਹੋਈ ਹੈ ਇੱਥੇ SFJ ਦੀ ਤੇ ਇਹ ਉਸ ਕੈਂਪੇਨ ਦਾ ਪਹਿਲਾ ਹਿੱਸਾ ਵਾ ਕੈਲੀਫੋਰਨੀਆ ਸੈਨ ਫਰਾਂਸਿਸਕੋ ਦੇ ਵਿੱਚ। ਤੇ ਸੰਗਤ ਨੂੰ ਕਾਫੀ ਸਮੇਂ ਤੋਂ ਉਡੀਕ ਹੀ ਸੀ ਇਹ ਦਿਨ ਦੀ ਤੇ ਅੱਜ ਉਹ ਦਿਨ ਆਇਆ ਵਾ ਤੇ ਸੰਗਤ ਤੁਹਾਡੇ ਸਾਹਮਣੇ ਹੀ ਆ ਪੂਰੀ ਹੁਮ ਹੁਮਾ ਕੇ ਇੱਥੇ ਪਹੁੰਚੀ ਆ। ਤੇ ਜੋ ਇੱਕ ਲੋਕਤੰਤਰਿਕ ਅਧਿਕਾਰ ਦੇ ਨਾਲ ਜੋ ਇਹ ਕੈਂਪੇਨ ਸ਼ੁਰੂ ਕੀਤੀ ਗਈ ਹੈ ਬਿਨਾਂ ਕਿਸੇ ਵਾਇਲੇਸ਼ਨ ਦੇ, ਇਹਦੇ ਤੋਂ ਕਿਸੇ ਵੀ ਦੇਸ਼ ਨੂੰ ਜਾਂ ਕਿਸੇ ਵੀ ਹੋਰ ਕਮਿਊਨਿਟੀ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਕਿਸੇ ਕਿਸਮ ਦੀ ਵੀ ਇੱਥੇ ਕਿਸੇ ਨੂੰ ਗਲਤ ਨਹੀਂ ਬੋਲਿਆ ਜਾਂਦਾ। ਇੱਕ ਸਿੱਖਾਂ ਦੀ ਇਹ ਰਾਏਸ਼ੁਮਾਰੀ ਆ ਵੀ ਕਿੰਨੇ ਸਿੱਖ ਜਿਹੜੇ ਨੇ ਉਹ ਆਪਣੇ ਖਾਲਸਾ ਰਾਜ ਦੇ ਹਾਮੀ ਨੇ। ਸੋ ਖਾਲਸਾ ਰਾਜ ਦਾ ਜਿਹੜਾ ਸੰਕਲਪ ਆ ਉਹ ਹਰੇਕ ਸਿੱਖ ਦੇ ਅੰਦਰ ਹੋਣਾ ਚਾਹੀਦਾ ਵਾ ਤੇ ਇਹ ਇੱਕ ਬਿਲਕੁਲ ਡੈਮੋਕ੍ਰੈਟਿਕ ਵੇ ਦੇ ਨਾਲ ਜਿਹੜੀ ਆ ਇਹ ਇਲੈਕਸ਼ਨ ਹੋ ਰਹੀ ਆ ਤੇ ਇਹਦੇ ਵਿੱਚ ਜੇ ਕਿ ਕਿਸੇ ਵੀ ਸਰਕਾਰ ਨੂੰ ਕੋਈ ਆਬਜੈਕਸ਼ਨ ਆ ਤੇ ਉਹ ਬਿਲਕੁਲ ਜਿਹੜੀ ਆ ਉਹ ਗਲਤ ਗੱਲ ਵਾ। ਕਿਉਂਕਿ ਜਿਵੇਂ ਬਾਕੀ ਕੰਟਰੀਆਂ ਦੇ ਵਿੱਚ ਰੈਫਰੈਂਡਮ ਹੋਏ ਨੇ, ਕਾਫੀ ਕੰਟਰੀਆਂ ਜਿਹੜੀਆਂ ਕੁਝ ਸਪੇਨ ਦੇ ਨਾਲੋਂ ਵੱਖ ਹੋਈਆਂ ਨੇ, ਕੁਝ ਹੋਰ ਮੁਲਕਾਂ ਦੇ ਵਿੱਚ ਵੀ ਰੈਫਰੈਂਡਮ ਹੋਏ ਨੇ, ਉੱਥੋਂ ਦੇ ਲੋਕਾਂ ਦੀ ਇੱਕ ਜਿਹੜੀ ਆ ਰਾਏਸ਼ੁਮਾਰੀ ਨੂੰ ਲੈ ਕੇ ਜਾਂ ਵੋਟਿੰਗ ਕਰਕੇ ਬਾਅਦ ਦੇ ਵਿੱਚ ਉਹਨਾਂ ਦੇ ਜਿਹੜੇ ਦੇਸ਼ ਵੱਖ ਹੋਏ ਨੇ। ਸੋ ਇੱਕ ਸਿੱਖਾਂ ਨੇ ਵੀ ਜਿਹੜੀ ਆਪਣੀ ਇੱਕ ਕੈਂਪੇਨ ਜਿਹੜੀ ਸ਼ੁਰੂ ਕੀਤੀ ਆ ਪਿਛਲੇ ਕਾਫੀ ਸਮੇਂ ਤੋਂ, ਉਹਦੇ ਮਤਲਬ ਵੀ UNO ਦੇ ਨਾਲ ਜਿਹੜੀ ਅਧਿਕਾਰ ਦਿੱਤਾ ਵਾ ਡੈਮੋਕ੍ਰੇਸੀ ਦਾ ਉਹਨਾਂ ਨੇ, ਮਤਲਬ ਵੀ ਇੱਕ ਹਾਂਜੀ। ਸੋ ਇਹ ਇੱਕ ਸਿੱਖਾਂ ਦੀ ਜਿਹੜੀ ਆਵਾਜ਼ ਵਾ ਉਹ ਬਿਲਕੁਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਉਹਨਾਂ ਨੇ ਉਠਾਈ ਆ ਤੇ ਬਿਲਕੁਲ ਕਾਮ ਲੋਕ ਨੇ। ਤੁਸੀਂ ਵੇਖਿਆ ਹੀ ਇੱਥੇ ਐਨ ਬਿਲਕੁਲ ਖੜੇ ਨੇ, ਸੇਵਾ ਕਰ ਰਹੇ ਨੇ, ਲੰਗਰ ਲੱਗੇ ਨੇ ਚਾਹ ਦੇ, ਮਠਿਆਈਆਂ ਦੇ, ਬਾਕੀ ਸਾਰੇ। ਸੋ ਹਰੇਕ ਕਮਿਊਨਿਟੀ ਨੂੰ ਕਿਤੇ ਵੀ ਇਸੇ ਰੋਕਿਆ ਨਹੀਂ ਗਿਆ। ਹਾਲਾਂਕਿ ਇੱਥੇ ਕੁਝ ਲੋਕ ਆਏ ਵੀ ਨੇ ਜਿਨ੍ਹਾਂ ਨੇ ਮਤਲਬ ਥੋੜ੍ਹਾ ਬਹੁਤ ਇੱਥੇ ਵਿਵਾਦ ਬਣਾਇਆ, ਪਰ ਸਿੱਖਾਂ ਨੇ ਉਹਨਾਂ ਨੂੰ ਬਿਲਕੁਲ ਸਮਝਾ ਕੇ ਤਰੀਕੇ ਨਾਲ ਤੋਰਿਆ ਵਾ। ਸੋ ਜਿਹੜੀ ਜੇ ਕੋਈ ਹਿੰਦੁਸਤਾਨ ਦੇ ਵਿੱਚ ਰਹਿ ਕੇ ਕੁਝ ਲੋਕ ਹਿੰਦੂ ਰਾਸ਼ਟਰ ਦੀ ਗੱਲ ਵੀ ਕਰਦੇ ਆ ਤੇ ਇੱਥੇ ਸਿੱਖ ਰਹਿ ਕੇ ਆਪਣੇ ਖਾਲਿਸਤਾਨ ਦੀ ਗੱਲ ਕਰਦੇ ਆ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਸੋ ਸਿੱਖਾਂ ਦਾ ਇਹ ਜਿਹੜੀ ਕੈਂਪੇਨ ਆ ਉਹ ਇਹ ਇੱਦਾਂ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪੜਾਅ ਦਰ ਪੜਾਅ ਜਿਹੜੀ ਆ ਅਮਰੀਕਾ ਦੇ ਵਿੱਚ ਚੱਲੂਗੀ ਤੇ ਮਹਾਰਾਜ ਸਾਰੇ ਸਿੱਖਾਂ ਨੂੰ ਬਲ ਬਖਸ਼ਣ ਕਿ ਉਹ ਆਪਣੀ ਇਸ ਕੈਂਪੇਨ ਨੂੰ ਬਿਲਕੁਲ ਸ਼ਾਂਤੀਪੂਰਵਕ ਤੇ ਇੱਕ ਸੱਜੇ ਢੰਗ ਨਾਲ ਅੱਗੇ ਵਧਾ ਸਕਣ। ਸੋ ਆਪਾਂ ਦੇਖ ਰਹੇ ਹਾਂ ਵੀ ਸਵੇਰ ਦੇ 6 ਵਜੇ ਦੀਆਂ ਲਾਈਨਾਂ ਜਿਹੜੀਆਂ ਉਹ ਲੱਗੀਆਂ ਆ। ਸੰਗਤਾਂ ਦਾ ਇਕੱਠ ਦੇਖ ਕੇ ਜਿਹੜਾ ਲੋਕੀ ਅਕਸਰ ਕਹਿੰਦੇ ਵੀ ਤੇ ਬੋਲਣ ਵਾਲੇ ਬਹੁਤ ਘੱਟ ਆ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ? ਵੇਖੋ ਜੀ, ਜਿਹੜੀ ਬੋਲਣ ਦੀ ਗੱਲਬਾਤ ਆ, ਜਦੋਂ ਕੋਈ ਸਿੱਖ ਉੱਦਾਂ ਵੀ ਆਪਣੀ ਕਮਿਊਨਿਟੀ ਦੀ ਆਪਣੇ ਹੱਕਾਂ ਦੀ ਗੱਲਬਾਤ ਕਰਦਾ ਵਾ ਤੇ ਉਹਦੇ ਉੱਤੇ ਜਿਹੜਾ ਵਾ ਸਰਕਾਰੀ ਦਬਾਅ ਵੱਧ ਜਾਂਦਾ ਵਾ ਤੇ ਮੈਂ ਖੁਦ ਇਸ ਦਬਾਅ ਨੂੰ ਝੱਲਿਆ ਵਾ ਤੇ ਮੇਰੇ ਪਰਿਵਾਰ ਨੇ ਵੀ ਕਾਫੀ ਪਿਛਲੇ ਸਮੇਂ ਤੋਂ ਜਿਹੜੀ ਆ ਉਹ ਇਸੇ ਸਰਵਾਈਵ ਕਰ ਰਹੇ ਆ ਇਸ ਦਬਾਅ ਦੇ ਹੇਠ ਹੀ। ਪਰ ਜਿਹੜੀ ਆ ਕੋਈ ਵੀ ਆਵਾਜ਼ ਵਾ ਉਹਨੂੰ ਮਤਲਬ ਵੀ ਦਬਾਉਣ ਦੀ ਸਰਕਾਰਾਂ ਕੋਸ਼ਿਸ਼ ਕਰਦੀਆਂ ਹੀ ਹੁੰਦੀਆਂ ਨੇ। ਪਰ ਜਿਹੜੀ ਇਹ ਇੱਕ ਆਵਾਜ਼ ਵਾ ਇਹ ਕਿਸੇ ਤਰ੍ਹਾਂ ਵੀ ਗਲਤ ਨਹੀਂ ਹੈਗੀ। ਹਰੇਕ ਬੰਦੇ ਨੂੰ ਅਧਿਕਾਰ ਆਪਣੀ ਗੱਲ ਰੱਖਣ ਦਾ। ਸੋ ਅਸੀਂ ਵੀ ਆਪਣੀ ਗੱਲ ਜਿਹੜੀ ਆ ਬਿਲਕੁਲ ਇੱਕ ਸ਼ਾਂਤੀਪੂਰਵਕ ਤਰੀਕੇ ਨਾਲ ਦੁਨੀਆ ਦੇ ਅੱਗੇ ਰੱਖ ਰਹੇ ਹਾਂ ਤੇ ਇਹਦੇ ਵਿੱਚ ਜਿਹੜੇ ਹੁਣ ਇੱਥੇ ਬੰਦੇ ਸਾਰੇ ਆਏ ਨੇ, ਉਹਨਾਂ ਨੇ ਕੁਝ ਬੰਦੇ ਕਹਿੰਦੇ ਨੇ ਵੀ ਹਾਂ ਵੀ ਕੁਝ ਕੀ ਸਿੱਖ ਨੇ ਜਿਹੜੇ ਉਹ ਮਤਲਬ ਵੀ ਇਸ ਬਾਰੇ ਗੱਲਬਾਤ ਕਰਦੇ ਨੇ, ਪਰ ਇਹ ਲੋਕਾਂ ਦੇ ਮੇਰੇ ਹਿਸਾਬ ਦੇ ਨਾਲ 1 ਲੱਖ ਤੋਂ ਵੱਧ ਲੋਕ ਆ ਜਿੱਥੇ ਇਕੱਠੇ ਹੋਏ ਆ ਤੇ ਲੋਕਾਂ ਨੇ ਆਪਣਾ ਜਿਹੜਾ ਫਤਵਾ ਵਾ ਉਹ ਆਪਣੀ ਸੋਚ ਦਾ ਜਿਹੜਾ ਵਾ ਅੱਜ ਦਿੱਤਾ ਵਾ ਸਾਰੀ ਸੰਗਤ ਦੇ ਸਾਹਮਣੇ। ਬਿਲਕੁਲ ਜੀ। ਸੋ ਲਗਾਤਾਰ ਮਿਹਨਤ ਕਰ ਰਹੇ ਆ, ਕੋਈ ਸੋਸ਼ਲ ਮੀਡੀਆ ਦੇ, ਕੋਈ ਕਿਸੇ ਤਰੀਕੇ ਦੇ ਨਾਲ, ਕੋਈ ਕਿਸੇ ਤਰੀਕੇ ਦੇ ਨਾਲ। ਸੋ ਇਹ ਨੌਜਵਾਨ ਜਿੱਥੇ ਸੋਸ਼ਲ ਮੀਡੀਆ ਤੇ ਪ੍ਰਚਾਰ ਵੀ ਕਰਦੇ ਆ, ਨਾਲ ਪਾਣੀ ਦੀ ਸੇਵਾ ਵੀ ਜਿਹੜੀ ਉਹ ਅੱਜ ਕਰ ਰਹੇ ਆ। ਸੋ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।